SHO ਮਿਲਰ ਟਾਊਨ ਸਮੇਤ ਪੂਰਾ ਥਾਣਾ ਮੁਅੱਤਲ। ਹੁਣ ਮੁਲਜ਼ਮ ਅਸੀਂ ਆਪ ਫੜਾਂਗੇ। ਤੁਸੀਂ ਸਿਰਫ 2 ਗੱਡੀਆਂ ਦਾ ਤੇਲ 20,000 ਰੁਪਇਆ ਜੈਜ਼ ਕੈਸ਼ ਜਾਂ ਈਜ਼ੀ ਪੈਸਾ ਮੇਰੇ ਅਕਾਊਂਟ ਦੇ ਵਿੱਚ ਭਿਜਵਾ ਦਿਓ ਤੇ ਬੇਫਿਕਰ ਹੋ ਕੇ ਸੌਂ ਜਾਓ। ਹੁਣ ਤੁਹਾਡੇ ਘਰ ਦੇ ਬਾਹਰ ਫਾਇਰਿੰਗ ਕਰਨ ਵਾਲੇ ਮੁਲਜ਼ਮ ਬਹੁਤ ਜਲਦ ਹਵਾਲਾਤ ਦੇ ਵਿੱਚ ਹੋਣਗੇ। ਇੱਕ ਨੌਸਰਬਾਜ਼ਾਂ ਦਾ ਗਰੋਹ ਹੈਗਾ ਵਾ ਜਿਹੜਾ IG ਪੰਜਾਬ ਦੇ ਨਾਮ ਤੇ RPO ਫੈਸਲਾਬਾਦ ਸੁਹੇਲ ਅਖਤਰ ਸੁਖੇਰਾ ਦੇ ਨਾਮ ਤੇ ਮਦਈਆਂ ਕੋਲੋਂ ਪੈਸੇ ਪਟੋਰ ਰਿਹਾ ਵਾ। ਉਹ ਵਾਲੇ ਮਦਈ ਜਿਨ੍ਹਾਂ ਦੇ ਨਾਲ ਕੋਈ ਵੀ ਵਾਕਿਆ ਹੋਇਆ ਵਾ, ਉਹਨਾਂ ਨੂੰ ਅਗਰ ਇਦਾਂ ਦੀ ਕਾਲ ਆਂਦੀ ਆ, ਆਪਣੇ ਪੈਸੇ ਤੇ ਆਪਣੇ ਟਾਈਮ ਨੂੰ ਬਚਾਓ, ਕਿਉਂਕਿ ਇਹ ਕਾਲ ਅੱਜ ਸਾਨੂੰ ਮਸੂਲ ਹੋਈ ਆ। ਅਸੀਂ ਉਹਨਾਂ ਨੂੰ ਜਾਲੀ ਨੰਬਰ, ਯਾਨੀ ਕਿ ਜੇ ਉਹ ਜਾਲਸਾਜ਼ ਸੀ ਨਾ, ਤੇ ਅਸੀਂ ਵੀ ਉਹਨਾਂ ਨੂੰ ਜਾਲੀ ਨੰਬਰ ਆਪਣਾ ਦੇ ਕੇ ਉਹਨਾਂ ਦੇ ਨਾਲ ਖੂਬ ਗੁਫ਼ਤਗੂ ਕਰਕੇ ਤੁਹਾਡੇ ਸਾਹਮਣੇ ਰੱਖ ਦਿੱਤੀ ਆ। ਥੋੜੀ ਜਿਹੀ ਗੁਫ਼ਤਗੂ ਵੀ ਸੁਣ ਲਓ, ਫਿਰ ਤੁਹਾਨੂੰ ਆਈਡੀਆ ਹੋ ਜਾਏਗਾ कि ਇਹ लोग ਤੁਹਾਨੂੰ ਕਿੱਦਾਂ ट्रैप करते हैं। मैं सरफराज इंस्पेक्टर बात कर रहा हूँ, लाहौर IG पंजाब ऑफिस से। अभी मुअत्तल करता हूँ मैं सारे SHO को भी मुअत्तल करता हूँ और तफ्तीशी को भी मुअत्तल करता हूँ। कड़ियां भी रखदा मुंशी कहनू कह कड़ियां दे दे, तीन चार कड़ियां दे दियो। इत्थों हुणे रेड कर लगे आ, लियाउने सारिਆਂ ਨੂੰ ਮੇਰੇ ਨਾਲ CCD वाले भी ने, ਅਸੀਂ ਵੀ ਆ, 2 ਗੱਡੀਆਂ ਲੈ ਕੇ ਚੱਲੇ ਜੇ। ਥੋੜੀ ਜਿਹੀ ਤਾਮਨ ਦੀ ਜ਼ਰੂਰਤ ਹੈ, ਪੈਟਰੋਲ ਸਟੋਰ ਦਾ ਰੇਂਜ ਕਰ ਦੇਣਾ। ਇਹ 2 ਗੱਡੀਆਂ ਲੈ ਕੇ ਚੱਲੇ ਆ, 20 ਕਰਾ ਦਿਆ ਜੇ, ਬਾਕੀ ਜੇ ਵਾਧਾ ਘਾਟਾ ਹੋਏ ਪੈਸੇ ਵੱਧ ਕੇ ਤੁਹਾਨੂੰ ਵਾਪਸ ਦੇ ਦੇਵਾਂਗੇ। ਸਰ ਜੀ ਇਹ ਜਾਇਜ਼ ਕਾਸ਼ ਤੋਂ ਵੀ ਹੋ ਜਾਣਗੇ, ਇਜ਼ੀ ਪੈਸੇ ਵੀ ਹੋ ਜਾਣਗੇ। ਸਭ ਤੋਂ ਪਹਿਲੇ ਜਿਸ ਪੇਜ ਦੇ ਉੱਪਰ ਉਹ ਖਬਰ ਲੱਗੀ ਹੁੰਦੀ ਆ, ਉਸ ਪੇਜ ਵਾਲੇ ਸਹਾਫੀ ਨੂੰ ਕਾਲ ਕੀਤੀ ਜਾਂਦੀ ਆ ਕਿ ਸਾਨੂੰ ਮਦਈਆਂ ਦਾ ਨੰਬਰ ਦਿਓ। ਪੇਜ ਤੋਂ ਨੰਬਰ ਲੈ ਕੇ ਸਹਾਫੀ ਨੂੰ ਕਾਲ ਹੁੰਦੀ ਆ, ਮਦਈ ਦਾ ਨੰਬਰ ਲਿਆ ਜਾਂਦਾ ਵਾ, ਫਿਰ ਮਦਈ ਨੂੰ ਕਾਲ ਆਉਂਦੀ ਆ। ਸਲਾਮ ਅਲੈਕੁਮ ਜੀ, IG ਦਫ਼ਤਰ 'ਚੋਂ ਬੋਲਦੇ ਪਏ ਆ, ਤੁਹਾਡਾ ਕੀ ਰੌਲਾ ਵਾ? ਉਹ ਵਿਚਾਰੇ ਕਹਿੰਦੇ ਆ ਜਿਵੇਂ ਅਸੀਂ ਅੱਜ ਵਿਚਾਰੇ ਸੀ ਕਿ ਸਾਡੇ ਮੁਲਜ਼ਮ ਪੁਲਿਸ ਫੜਦੀ ਕੋਈ ਨਹੀਂ, SHO ਮਿਲਰ ਟਾਊਨ ਸਾਨੂੰ ਬਾਹਰ ਖੜਾ ਕਰ ਦਿੰਦਾ ਵਾ ਤੇ ਮੁਲਜ਼ਮਾਂ ਨੂੰ ਕੁਰਸੀਆਂ ਤੇ ਅੰਦਰ ਬਿਠਾ ਲੈਂਦਾ ਵਾ। ਤੇ ਅੱਗੋਂ ਪਤਾ IG ਦਫ਼ਤਰ ਵਾਲੇ ਕੀ ਕਹਿੰਦੇ, ਜਾਲੀ IG ਦਫ਼ਤਰ ਵਾਲੇ, ਫੌਰੀ ਤੌਰ ਤੇ SHO ਮਿਲਰ ਟਾਊਨ ਸਮੇਤ ਪੂਰੇ ਥਾਣੇ ਨੂੰ ਮੁਅੱਤਲ ਕੀਤਾ ਜਾਂਦਾ ਵਾ। ਹੁਣ ਤੁਹਾਡੇ ਮੁਲਜ਼ਮ RPO ਫੈਸਲਾਬਾਦ ਦੇ ਦਫ਼ਤਰ ਵਾਲੇ ਫੜਨਗੇ, ਲਿਹਾਜ਼ਾ ਤੁਸੀਂ ਫੋਨ ਬੰਦ ਕਰ ਦਿਓ। ਠੀਕ 5 ਮਿੰਟ ਬਾਅਦ ਇੱਕ ਹੋਰ ਨੰਬਰ ਤੋਂ ਕਾਲ ਆਉਂਦੀ ਆ, ਉਹ ਫਰਮਾਉਂਦੇ ਨੇ ਮੈਂ RPO ਦਫ਼ਤਰ 'ਚੋਂ ਬੋਲਦਾ ਪਿਆ ਵਾਂ, ਤੁਹਾਡਾ ਕੀ ਰੌਲਾ ਵਾ? ਉਹ ਕਹਿੰਦੇ ਆ ਕਿ ਸਾਡਾ ਇਹ ਰੌਲਾ ਵਾ, ਸਾਡੇ ਪੁਲਿਸ ਮੁਲਜ਼ਮ ਨਹੀਂ ਫੜਦੀ ਪਈ। ਉਹਨਾਂ ਨੇ ਕਿਹਾ ਜੀ ਬੇਫਿਕਰ ਹੋ ਜਾਓ, RPO ਸਾਹਿਬ ਨੇ ਕਿਹਾ ਵਾ ਤੁਸੀਂ ਆਪ ਰੇਡ ਕਰਨਾ ਵਾ, CCD ਨੂੰ ਨਾਲ ਲੈਣਾ ਵਾ, ਬਾਕੀ ਏਜੰਸੀਆਂ ਨੂੰ ਨਾਲ ਲੈਣਾ ਵਾ, ਇਹਨਾਂ ਦੇ ਮੁਲਜ਼ਮ ਹਰ ਹਾਲ ਦੇ ਵਿੱਚ ਗ੍ਰਿਫਤਾਰ ਕਰਕੇ ਲਿਆਣੀ ਆ। ਲੈ ਅਸੀਂ ਚੰਗੇ ਭਲੇ ਰਾਜ਼ੀ ਹੋ ਗਏ ਕਿ ਅੱਜ ਸਾਡੇ ਮੁਲਜ਼ਮ ਫੜੇ ਜਾਣੇ ਆ। ਥੋੜੀ ਦੇਰ ਬਾਅਦ ਫਿਰ ਕਾਲ ਆਂਦੀ ਆ, ਕਾਲ ਦੇ ਵਿੱਚ ਭਲਾ ਕੀ ਕਹਿ ਰਹੇ ਭਾਈ ਆਪਣੇ ਬੰਦਿਆਂ ਨੂੰ, ਆਹ ਹੱਥਕੜੀਆਂ ਵੀ ਰੱਖੋ ਵਿੱਚ, ਆਹ ਬੰਦੂਕਾਂ ਵੀ ਵਿੱਚ ਰੱਖੋ। ਆਹ ਮੁੰਚੀ ਨੂੰ ਕਹਿ ਪੂਰੀ ਟੀਮ ਦੇ CCD ਵਾਲਿਆਂ ਨੂੰ ਕਾਲ ਕੀਤੀ ਆ, ਨਹੀਂ ਕੀਤੀ? ਫਟਾਫਟ ਕਾਲ ਕਰ, ਉਹ ਵੀ ਆਪਣੀ ਗੱਡੀ ਲੈ ਕੇ ਉੱਥੇ ਪਹੁੰਚ ਜਾਣ। ਤੇ ਤੁਸੀਂ ਆ ਮੈਂ ਤੁਹਾਨੂੰ ਆਪਣਾ ਅਕਾਊਂਟ ਭੇਜਿਆ ਵਾ, ਇਹਦੇ ਵਿੱਚ 20,000 ਰੁਪਇਆ ਭੇਜ ਦਿਓ, ਅਸੀਂ ਤੇਲ ਪਵਾਉਣਾ ਵਾ ਦੋਨਾਂ ਗੱਡੀਆਂ ਦਾ। ਜੇ ਤੁਹਾਡੇ ਪੈਸੇ, ਇਹਦੀ ਇਮਾਨਦਾਰੀ ਚੈੱਕ ਕਰਨਾ, ਬਾਕੀ ਗੱਲਾਂ ਆਪਣੀ ਜਗ੍ਹਾ ਤੇ। ਇਸ ਭਾਈ ਦੀ ਇਮਾਨਦਾਰੀ ਸੀਗੀ, ਯਾਨੀ ਕਿ ਜਾਲੀ ਸੀਗਾ ਫਿਰ ਵੀ ਇਮਾਨਦਾਰ ਸੀਗਾ। ਤੁਹਾਡਾ ਜਿਹੜੇ ਤੇਲ ਦੇ ਵਿੱਚੋਂ ਪੈਸੇ ਬਚਣਗੇ ਤੁਹਾਨੂੰ ਅਸੀਂ ਵਾਪਸ ਕਰ ਦਿਆਂਗੇ, ਯਾਨੀ ਕਿ ਰਿਟਰਨ ਪਾਲਿਸੀ ਵੀ ਉਹਨਾਂ ਨੇ ਰੱਖੀ ਹੋਈ ਆ। ਫਿਰ ਭਾਈ ਦੁਬਾਰਾ ਫੋਨ ਆ ਰਿਹਾ, ਦੁਬਾਰਾ ਆ ਰਿਹਾ, ਫਿਰ ਅਸੀਂ ਤਾਂ ਉਹ ਨੰਬਰ ਬਲਾਕ ਕਰ ਦਿੱਤਾ। ਇੱਥੇ ਗੁਜ਼ਾਰਿਸ਼ ਕਰਾਂਗਾ IG ਪੰਜਾਬ ਸਾਹਿਬ ਨੂੰ, RPO ਫੈਸਲਾਬਾਦ ਸੁਹੇਲ ਅਖਤਰ ਸੁਖੇਰਾ ਸਾਹਿਬ ਨੂੰ ਕਿ ਪਹਿਲੇ ਤਾਂ ਜਿਹੜਾ ਸਾਡਾ ਥਾਣਾ ਮਿਲਰ ਟਾਊਨ SHO ਸਮੇਤ ਮੁਅੱਤਲ ਹੋਇਆ ਉਹਨੂੰ ਬਹਾਲ ਕਰੋ। ਬਾਕੀ ਇਹ ਜਿਹੜੇ ਨੌਸਰਬਾਜ਼ ਨੇ ਇਹਨਾਂ ਦੇ ਖਿਲਾਫ ਭਰਪੂਰ ਤਰੀਕੇ ਨਾਲ ਕਾਰਵਾਈ ਕੀਤੀ ਜਾਵੇ, ਕਿਉਂਕਿ ਬਹੁਤ ਸਾਰੇ ਸਾਦਾ ਲੋਕ ਜਿਹੜੇ ਨੇ ਉਹਨਾਂ ਨੂੰ ਲੁੱਟ ਕੇ ਤੇ ਉਹਨਾਂ ਦੇ ਪੈਸੇ ਹੜੱਪ ਕਰ ਜਾਂਦੇ ਨੇ। ਇਹਨਾਂ ਦੇ ਖਿਲਾਫ ਭਰਪੂਰ ਤਰੀਕੇ ਨਾਲ ਕਾਰਵਾਈ ਹੋਣੀ ਚਾਹੀਦੀ ਹੈ, ਕਿਉਂਕਿ IG ਸਾਹਿਬ ਔਰ RPO ਸਾਹਿਬ ਗਰੀਬਾਂ ਦੇ ਨਾਲ ਵੈਸੇ ਬੜੇ ਅੱਛੇ ਤਰੀਕੇ ਦੇ ਨਾਲ ਪੇਸ਼ ਆਉਂਦੇ ਨੇ। ਅਗਰ ਗਰੀਬਾਂ ਦੇ ਪੈਸੇ ਇਹ ਨੌਸਰਬਾਜ਼ ਖਾਣਗੇ ਤੇ ਫਿਰ ਮੇਰੇ ਖਿਆਲ ਤੁਹਾਡੇ ਨਾਮ ਦੇ ਤੇ ਜ਼ਿਆਦਤੀ ਹੋਏਗੀ। ਤੇ ਤੁਸੀਂ ਵੀ ਜਿਹੜੇ ਮਦਈ ਸਾਹਿਬਾਨ ਨੇ, ਥੋੜਾ ਜਿਹਾ ਆਈਡੀ ਅਕਲ ਆ ਨਾ, ਇਹਨੂੰ ਇਸਤੇਮਾਲ ਕਰ ਲਓ। ਤੁਹਾਨੂੰ ਇਹ ਲੱਗਦਾ ਵਾ ਕਿ ਤੁਹਾਨੂੰ ਇਨਸਾਫ ਸੋਸ਼ਲ ਮੀਡੀਆ ਨੇ ਦਿਵਾਉਣਾ ਵਾ, ਇਸ ਤੋਂ ਇਲਾਵਾ ਜਿਹੜੇ ਅਫਸਰਾਨ ਨੇ ਤੁਹਾਨੂੰ ਇਨਸਾਫ ਨਹੀਂ ਦਿਲਾ ਸਕਦੇ, ਤੇ ਤੁਸੀਂ ਹਰ ਸ਼ੈ ਜਿਹੜੀ ਹੈ ਨਾ ਸੋਸ਼ਲ ਮੀਡੀਆ ਦੇ ਉੱਪਰ ਸੁੱਟ ਦਿੰਦੇ ਹੋ। ਉਹਦਾ ਫਿਰ ਫਾਇਦਾ ਇਹ ਲੋਕ ਉਠਾਉਂਦੇ ਨੇ ਜਿਨ੍ਹਾਂ ਨੂੰ ਤੁਹਾਡੇ ਪੈਸਿਆਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ। ਅੱਜ ਦਾ ਥਾਣਾ ਮਿਲਰ ਟਾਊਨ ਬਹਾਲ ਕਰ ਦਿਓ, ਮਿਹਰਬਾਨੀ।